ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਲੀਡਰਾਂ ਦੀ, ਪੰਜਾਬ ਦਿਆਂ ਦੀ। ਗੁਜਰਾਤ ਦੇ ਵਿੱਚੋਂ ਵਿਚਾਰੇ ਮਸਾਂ ਥੱਕ ਟੁੱਟ ਕੇ ਪੰਜਾਬ ਆ ਕੇ ਬੈਠੇ ਸੀ। ਕਹਿੰਦੇ ਸੋਚਦੇ ਹੋਣੇ 10 ਦਿਨ ਆਰਾਮ ਕਰ ਲਾਂਗੇ। ਸਿਆਸਤ ਤੇ ਆਰਾਮ ਕਿੱਥੇ, ਕਿਉਂਕਿ ਪੈਸਾ ਜਿਹੜੇ ਢੰਗ ਨਾਲ ਬਣਦਾ ਹੈ, ਉਹ ਬੰਦੇ ਨੂੰ ਟਿਕਣ ਹੀ ਨਹੀਂ ਦਿੰਦਾ। ਵੈਸੇ ਵੀ ਨਹੀਂ ਟਿਕਣ ਦਿੰਦਾ, ਤੇ ਜਦੋਂ ਜਿਵੇਂ ਬਣਾਉਣਾ ਪੈਂਦਾ, ਤੁਹਾਨੂੰ ਪਤਾ ਹੈ, ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ, ਵੈਸੇ ਵੀ ਨਹੀਂ ਟਿਕਿਆ ਜਾਂਦਾ। ਦੋਨੇ ਚੀਜ਼ਾਂ ਹੀ। ਪਰ ਹੁਣ ਖਬਰ ਇਹ ਆ ਰਹੀ ਹੈ ਸ਼ਰਮਾ ਜੀ, ਵੀ ਕੇਜਰੀਵਾਲ ਵੱਲੋਂ ਤਾਂ ਪੰਜਾਬ ਦੇ ਲੀਡਰਾਂ ਨੂੰ ਗੁਜਰਾਤ ਪਹੁੰਚਣ ਦੇ ਹੁਕਮ ਹੋ ਗਏ, ਜਿਵੇਂ ਐਗਜ਼ਿਟ ਪੋਲ ਆਏ ਆ। ਮੈਂ ਵਿੱਚ ਐਗਜ਼ਿਟ ਪੋਲਾਂ ਦਾ ਜ਼ਿਕਰ ਕਰਦਿਆਂ, ਤੇ ਦੂਜੇ ਪਾਸੇ ਕਾਂਗਰਸੀਆਂ ਨੂੰ ਇਸ਼ਾਰਾ ਹੋ ਗਿਆ ਵੀ ਹੁਣ ਪਹਾੜਾਂ ਵੱਲ ਨੂੰ ਹੋ ਤੁਰੋ। ਪ੍ਰਵੀਨ ਜੀ, ਐਗਜ਼ਿਟ ਪੋਲ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਕਿਤੇ ਲੱਭਦੀ ਨਹੀਂ ਗਈ ਗੁਜਰਾਤ ਦੇ ਵਿੱਚ। ਜੀ ਜੀ, ਮਤਲਬ ਵੱਧ ਤੋਂ ਵੱਧ 11 ਸੀਟਾਂ ਦਿੰਦੀਆਂ ਦਿਖਾਈ ਦਿੱਤੀਆਂ ਉਹਨਾਂ ਨੂੰ। ਪਰ ਠੀਕ ਹੈ। ਜਿਵੇਂ ਉੱਥੇ ਲਿਖ ਕੇ ਦੇ ਕੇ ਆਏ ਨੇ ਕੇਜਰੀਵਾਲ, ਤੇ ਕੇਜਰੀਵਾਲ ਕਹਿੰਦੇ ਰਹਿੰਦੇ ਨੇ ਕਿ ਮੇਰਾ ਲਾਇਆ ਹੋਇਆ ਇਹ ਮਤਲਬ ਕਿ ਜੋਤਿਸ਼ ਕਦੇ ਖਾਲੀ ਨਹੀਂ ਜਾਂਦਾ। ਤੇ ਉਹ ਤਾਂ ਉੱਥੇ ਲਿਖ ਕੇ ਦੇ ਆਏ ਨੇ ਕਿ ਹਾਂ ਅਸੀਂ ਸੱਤਾ ਚਾਹ ਰਹੇ ਹਾਂ। ਪਰ ਮਤਲਬ ਕਿ ਐਗਜ਼ਿਟ ਪੋਲ ਬਿਲਕੁਲ ਦਿਖਾ ਰਹੇ ਨੇ ਕਿ ਉਹ ਤਾਂ 30 ਨੰਬਰ ਤੇ ਵੀ ਸ਼ਾਇਦ ਮਸਾਂ ਆਉਣ। ਸੋ ਜੀ ਇਸ ਹਵਾਲੇ ਨਾਲ ਮਤਲਬ ਕਿ ਸਾਰੇ ਪੰਜਾਬ ਦੇ ਲੀਡਰਾਂ ਨੂੰ ਸੀਗਾ ਕਿ ਚਲੋ ਹੁਣ ਤੁਸੀਂ ਜਿਵੇਂ ਕਿਹਾ ਆਰਾਮ ਕਰੀਏ, ਕਿਉਂਕਿ 5 ਤਰੀਕ ਨੂੰ ਦੂਏ ਗੇੜ ਦੀਆਂ ਵੋਟਾਂ ਸੀ, ਤੇ 3 ਨੂੰ ਚੋਣ ਪ੍ਰਚਾਰ ਖਤਮ ਕਰਕੇ ਸ਼ਾਮ ਨੂੰ 5 ਵਜੇ ਤੋਂ ਬਾਅਦ ਤੁਸੀਂ ਉਹ ਹਲਕਾ ਛੱਡਣਾ ਹੁੰਦਾ ਬਾਹਰਲਿਆਂ ਨੇ। ਹਾਂਜੀ, ਤੇ ਉਹ ਇਸ ਲਈ 4 ਤਰੀਕ ਨੂੰ ਸਵੇਰੇ ਆਪੋ ਆਪਣੇ ਟਿਕਾਣਿਆਂ ਤੇ, ਕੋਈ ਚੰਡੀਗੜ੍ਹ ਉਤਰ ਗਿਆ, ਕੋਈ ਦਿੱਲੀ ਉਤਰ ਗਿਆ, ਕੋਈ ਕਿਤੇ ਪਹਾੜਾਂ ਨੂੰ ਚਲਾ ਗਿਆ, ਕਿਤੇ ਗੈਸਟ ਹਾਊਸ ਨੂੰ ਚਲਾ ਗਿਆ। ਸਾਰੇ 2-2 ਦਿਨਾਂ ਲਈ ਆਰਾਮ ਕਰਨ ਚਲੇ ਗਏ। ਤੇ ਆਰਾਮ ਕਰਨ ਤੋਂ ਬਾਅਦ ਮਤਲਬ ਕਿ ਕੱਲ ਹੀ ਲਗਭਗ ਸਾਰੇ ਸਹੀ ਰੂਪ ਚ ਪੰਜਾਬ ਚ ਨਜ਼ਰ ਆਉਣ ਲੱਗੇ ਸੀ। ਜੀ ਤੇ ਪਤਾ ਲੱਗਿਆ ਕਿ ਕੱਲ ਦੇਰ ਰਾਤ ਦਿੱਲੀ ਤੋਂ ਫੇਰ ਫੋਨ ਖੜਕੇ, ਖਾਸ ਕਰਕੇ ਪ੍ਰਵੀਨ ਜੀ ਉਹਨਾਂ ਸਾਰੇ ਲੀਡਰਾਂ ਨੂੰ ਫੋਨ ਆਏ ਜਿਹੜੇ ਗੁਜਰਾਤ ਦੇ ਹਲਕਾ ਇੰਚਾਰਜ ਲਾਏ ਗਏ ਸੀ। ਠੀਕ ਹੈ। ਹਰ ਹਲਕੇ ਦੇ ਲਈ ਜਿਹਨੂੰ ਇੰਚਾਰਜ ਬਣਾਇਆ ਸੀ, ਉਹਨਾਂ ਨੂੰ ਕੱਲ ਫੋਨ ਆਇਆ ਕਿ ਅਗਲੇ 24 ਘੰਟਿਆਂ 'ਚ ਤੁਸੀਂ ਗੁਜਰਾਤ ਚਾਹੀਦੇ ਹੋ। ਅਗਲੇ 24 ਘੰਟਿਆਂ 'ਚ ਤੁਸੀਂ ਆਪਣੇ ਹਲਕੇ 'ਚ ਚਾਹੀਦੇ ਹੋ। ਠੀਕ ਹੈ। ਤੇ ਸਾਰੇ ਹੈਰਾਨ ਪਰੇਸ਼ਾਨ ਕਿ ਹੁਣ ਕੀ ਕਰਨਾ ਜੀ। ਉਹ ਕਹਿੰਦੇ ਭਾਈ ਗਿਣਤੀ ਹੋਣੀ ਆ, ਤੇ ਜਿੱਦਾਂ ਹੀ ਆਪਣਾ ਉਮੀਦਵਾਰ ਜਿੱਤਣਾ, ਚੱਕ ਕੇ ਦਿੱਲੀ ਲਿਆਉਣਾ ਉਹਨੂੰ। ਠੀਕ ਹੈ। ਅੱਛਾ, ਹਾਂ, ਇਹ ਉਹਨਾਂ ਦੀ ਡਿਊਟੀ ਲਾਈ ਆ। ਤੇ ਕੇਜਰੀਵਾਲ ਹੋਰਾਂ ਨੂੰ ਅਜੇ ਵੀ ਉਮੀਦ ਆ ਕਿ ਅਸੀਂ ਉੱਥੇ ਵੱਡੇ ਮਾਰਜਨ ਨਾਲ ਜਿੱਤਾਂਗੇ। ਔਰ ਜੇਕਰ ਸਰਕਾਰ ਨਹੀਂ ਬਣਾ ਪਾਉਂਦੇ, ਪਰ ਜਿਹਦੀ ਸਰਕਾਰ ਬਣਨੀ ਹੈ ਉਹਨੂੰ ਸ਼ਾਇਦ ਸਾਡੇ ਸਹਾਰੇ ਦੀ ਲੋੜ ਪੈ ਜਾਵੇ, ਸਾਡੇ ਐਮਐਲਏ ਖਰੀਦ ਨਾ ਲੈਣ। ਉਹਨਾਂ ਨੂੰ ਇਹ ਲੱਗਦਾ ਕਿ ਉੱਥੇ ਪੂਰਨ ਬਹੁਮਤ ਨਹੀਂ ਮਿਲ ਰਿਹਾ ਬੀਜੇਪੀ ਨੂੰ। ਜੀ 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 ਜੀ, ਠੀਕ ਹੈ। ਕੇਜਰੀਵਾਲ ਦਾ ਅੰਦਾਜ਼ਾ ਹੈ, ਕੇਜਰੀਵਾਲ ਦੀ ਆਪਣੀ ਰਿਪੋਰਟ ਇਹ ਕਹਿੰਦੀ ਹੈ ਕਿ ਬੀਜੇਪੀ ਪੂਰਨ ਬਹੁਮਤ ਉੱਥੇ ਹਾਸਲ ਨਹੀਂ ਕਰ ਰਹੀ। ਉਸ ਨੂੰ ਐਮਐਲਏ ਤੋੜਨੇ ਪੈਣੇ ਆ, ਖਰੀਦਣੇ ਪੈਣੇ ਆ, ਸਹਾਰਾ ਲੈਣਾ ਪੈਣਾ। ਇਸ ਲਈ ਕੇਜਰੀਵਾਲ ਨਹੀਂ ਚਾਹੁੰਦੇ ਕਿ ਮੇਰਾ ਕੋਈ ਐਮਐਲਏ ਸੌਦਾ ਕਰੇ। ਜੇ ਸੌਦਾ ਕਰੇ ਤਾਂ ਕੇਜਰੀਵਾਲ ਕਰੇ। ਵਾਹ, ਐਮਐਲਏ ਕਿਉਂ ਕਰੇ ਜੀ। ਸੋ ਇਸ ਲਈ ਉਹ ਸਾਰੇ ਐਮਐਲਏ ਨੂੰ ਆਪਣੇ ਕੰਟਰੋਲ 'ਚ ਰੱਖਣ ਦੇ ਲਈ, ਤੇ ਮੈਨੂੰ ਪਤਾ ਲੱਗ ਰਿਹਾ ਕੱਲ ਦੇ ਲੱਗੇ ਪਏ ਨੇ ਐਮਐਲਏ ਪੰਜਾਬ ਦੇ ਕੁਝ 1-2 ਮੰਤਰੀ ਕਿ ਟਿਕਟਾਂ ਨਹੀਂ ਬੁੱਕ ਹੋ ਰਹੀਆਂ ਬਾਈ। ਕੋਈ ਕਹਿੰਦਾ ਦਿੱਲੀ ਤੋਂ ਕਰਾ ਦੇ, ਮੈਂ ਦਿੱਲੀ ਗੱਡੀ ਲੈ ਕੇ ਪਹੁੰਚਦਾ। ਕਿਸੇ ਨੇ ਆਪਣੀ ਗੱਡੀ ਜਦੇ ਹੱਕ ਲਈ, ਕੋਈ ਕਹਿੰਦਾ ਯਾਰ ਮੈਨੂੰ ਵੀ ਨਾਲ ਲੈ ਜਾ, ਮੈਂ ਤੇਰੇ ਵਾਲੀ ਚੱਲਦਾ। ਸੋ ਕੱਲ ਦਾ ਹੱਲਾ ਲੱਲਾ ਮੱਚੀ ਪਈ ਆ। ਸਾਰੀ ਰਾਤ ਝੋਲੇ ਬੈਗ ਟੈਚੀ ਪੈਕ ਕਰਕੇ ਭੱਜ ਲਏ ਗੁਜਰਾਤ ਨੂੰ। ਤੇ ਅੱਜ ਜਦੋਂ ਆਪਾਂ ਖਬਰ ਕਰ ਰਹੇ ਹਾਂ ਤਾਂ ਕਈ ਅੱਧੇ ਰਾਹ 'ਚ ਨੇ, ਤੇ ਕਈ ਗੁਜਰਾਤ ਉਤਰਨ ਵਾਲੇ ਨੇ, ਪਹੁੰਚਣ ਵਾਲੇ ਨੇ। ਸੋ ਇਸ ਲਈ ਜਿਹਨਾਂ ਨੂੰ ਅੱਜ ਹਦਾਇਤ ਹੋ ਗਈ ਹੈ, ਕਿਉਂਕਿ ਕੱਲ ਨੂੰ ਗਿਣਤੀ ਹੈ ਸਵੇਰੇ, ਤੇ ਅੱਜ ਹੀ ਜਾ ਕੇ ਉਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਆਪਣੇ ਉਮੀਦਵਾਰਾਂ ਨਾਲ ਜੁੜ ਜਾਓ, ਉਹਨਾਂ ਨਾਲ ਹੀ ਰਹਿਣਾ, ਅਟੈਚ ਰਹਿਣਾ। ਗਿਣਤੀ ਨਾ ਰੱਖਣੀ, ਜਿੱਦਾਂ ਹੀ ਜਿੱਤਣ ਹਾਰ ਪਾਉਣੇ ਆ, ਵਧਾਈਆਂ ਦੇਣੀਆਂ, ਮੀਡੀਆ ਦੀਆਂ ਤਸਵੀਰਾਂ ਦਿਖਾਉਣੀਆਂ, ਉਸ ਤੋਂ ਬਾਅਦ ਉਹਨੂੰ ਉੱਥੋਂ ਗਾਇਬ ਕਰ ਲੈਣਾ ਜੀ। ਤੇ ਗਾਇਬ ਹੋ ਕੇ ਤੈਅ ਅੱਡੇ ਤੇ ਪਹੁੰਚਣਾ। ਅੱਡਾ ਸਾਨੂੰ ਤਾਂ ਨਹੀਂ ਪਤਾ, ਇਹ ਉਹਨਾਂ ਹਲਕੇ ਇੰਚਾਰਜਾਂ ਨੂੰ ਹਜੇ ਦੱਸਿਆ ਕਿ ਨਹੀਂ ਦੱਸਿਆ, ਕਿਉਂਕਿ ਜਦੋਂ ਛਾਪਾ ਮਾਰਨਾ ਹੁੰਦਾ ਨਾ ਤਾਂ 1-2 ਅਧਿਕਾਰੀਆਂ ਨੂੰ ਪਤਾ ਹੁੰਦਾ, ਬਾਕੀਆਂ ਨੂੰ ਤਾਂ ਬਸ ਇਹ ਹੁੰਦਾ ਕਿ ਗੱਡੀ ਮਗਰ ਲਾ ਲਓ। ਸੋ ਹੁਣ ਪਤਾ ਨਹੀਂ ਉਹ ਹਲਕਾ ਇੰਚਾਰਜਾਂ ਨੂੰ ਦੱਸਿਆ ਕਿ ਨਹੀਂ। ਇਹੀ ਕਿਹਾ ਹੋਵੇ ਕਿ ਦਿੱਲੀ ਲਿਆਓ, ਦਿੱਲੀ ਤੋਂ ਬਾਅਦ ਦੱਸਾਂਗੇ ਅੱਗੇ ਕਿੱਥੇ ਲੈ ਕੇ ਆਉਣਾ। ਬਿਲਕੁਲ। ਤੇ ਇਸ ਲਈ ਆਮ ਆਦਮੀ ਪਾਰਟੀ ਤਾਂ ਇਸ ਨਤੀਜਿਆਂ ਨੂੰ ਐਵੇਂ ਦੇਖ ਰਹੀ ਹੈ, ਪਰ ਨਤੀਜੇ ਕੀ ਹੋਣਗੇ ਇਹ ਸਾਫ਼ ਹੋ ਜਾਏਗਾ। ਪਰ ਅੱਜ ਦਿੱਲੀ ਨਗਰ ਨਿਗਮ ਦੇ ਨਤੀਜੇ ਨੇ, ਉਹਦੇ ਪਰ ਸਾਰਿਆਂ ਦੀ ਅੱਖ ਆ। ਤੇ ਉੱਥੇ ਇਸ ਵਾਰ ਲੱਗ ਰਿਹਾ ਕਿ ਸ਼ਾਇਦ ਬੀਜੇਪੀ ਇੰਨੇ ਲੰਬੇ ਸਮੇਂ ਤੋਂ ਨਗਰ ਨਿਗਮ ਤੇ ਕਾਬਜ਼ ਸੀ, ਇਸ ਵਾਰ ਉਹਦਾ ਕਬਜ਼ਾ ਸ਼ਾਇਦ ਟੁੱਟ ਜਾਵੇ, ਉੱਥੇ ਆਮ ਆਦਮੀ ਪਾਰਟੀ ਆ ਜਾਵੇ। ਪਰ ਹਿਮਾਚਲ ਦੇ ਵਿੱਚ ਜਿਵੇਂ ਨਤੀਜੇ ਦੱਸ ਰਹੇ ਨੇ, ਉੱਥੇ ਬਹੁਤ ਨੇੜਲਾ ਫਸਮਾ ਟੱਕਰ ਹੈ। ਤੇ ਉੱਥੇ ਕਾਂਗਰਸ ਨੂੰ ਲੱਗਦਾ ਕਿ ਸਾਡੇ ਐਮਐਲਏ ਅਤੇ ਜਿਹੜੇ ਜਿੱਤਣ ਜਾ ਰਹੇ ਨੇ ਉਹਨਾਂ ਤੇ ਬਾਜ਼ ਪੈ ਸਕਦੇ ਆ, ਕਿਉਂਕਿ ਜਿਵੇਂ ਐਗਜ਼ਿਟ ਪੋਲ ਬਹੁਤ ਨੇੜੇ ਦੱਸਦੇ, ਉੱਥੇ ਵੀ ਹੋ ਸਕਦਾ ਪੂਰਨ ਬਹੁਮਤ ਕਿਸੇ ਨੂੰ ਨਾ ਮਿਲੇ। ਹੋ ਸਕਦਾ ਬੀਜੇਪੀ ਬਹੁਮਤ ਦੇ ਨੇੜੇ ਪਹੁੰਚ ਜਾਵੇ, ਹੋ ਸਕਦਾ ਕਾਂਗਰਸ ਨੇੜੇ ਪਹੁੰਚ ਜਾਵੇ। ਇਸ ਲਈ ਜਿਹੜੇ ਪੰਜਾਬ ਤੋਂ ਚਾਹੇ ਕੋਟਲੀ ਇੰਚਾਰਜ ਨੇ, ਚਾਹੇ ਹੋਰ ਇੰਚਾਰਜ ਲਾਏ ਗਏ ਨੇ, ਉਹਨਾਂ ਨੂੰ ਹਦਾਇਤ ਹੋ ਗਈ ਕਿ ਭਾਈ ਐਮਐਲਏਆਂ ਦੇ ਨਾਲ ਜਾ ਕੇ ਬਹਿ ਜਾਓ। ਉਮੀਦਵਾਰ ਐਮਐਲਏ ਜਿਹੜੇ ਬਣਨ ਜਾ ਰਹੇ ਨੇ ਉਹਨਾਂ ਦੇ ਨਾਲ। ਇਹਨਾਂ ਨੂੰ ਵੀ ਲੱਗਦਾ ਕਿ ਸਾਡੇ ਐਮਐਲਏ ਠੀਕ ਠਾਕ ਗਿਣਤੀ 'ਚ ਆ ਜਾਣਗੇ, ਤੇ ਉਹਨਾਂ ਨੂੰ ਤੁਰੰਤ ਚੰਡੀਗੜ੍ਹ ਲਿਆਓ। ਤੇ ਚੰਡੀਗੜ੍ਹ ਤੋਂ ਅੱਗੇ ਮੈਨੂੰ ਪਤਾ ਲੱਗ ਰਿਹਾ ਕਿ ਰਾਜਸਥਾਨ ਨੂੰ ਰੱਖਣ ਦੀ ਤਿਆਰੀ ਹੈ ਜੀ। ਅੱਛਾ, तो ਇਹ ਕਾਂਗਰਸ ਨੇ ਵੀ ਤਿਆਰੀ ਕਰ ਲਈ। ਸੋ ਪਹਾੜਾਂ ਤੋਂ ਉਤਾਰ ਕੇ ਉਹ ਰਾਜਸਥਾਨ ਲਿਆਉਣੇ ਨੇ,
ਤੇ ਹੁਣ ਇਹ ਦੇਖਦੇ ਆ ਕਿ ਬਾਕੀ ਸਾਰਾ ਕੁਝ ਸਵੇਰ ਤੇ ਤੈਅ ਆ। ਤੇ ਜੇਕਰ ਬੁਰੀ ਤਰ੍ਹਾਂ ਹਵਾ ਨਿਕਲ ਗਈ ਕਿਸੇ ਵੀ ਪਾਰਟੀ ਦੀ, ਫਿਰ ਐਮਐਲਏ ਢੋਣ ਦੀ ਵੀ ਲੋੜ ਨਹੀਂ ਪੈਣੀ। ਤੇ ਜੇਕਰ ਮੁਕਾਬਲੇ 'ਚ ਰਹੇ, ਫਿਰ ਸਾਰਿਆਂ ਨੂੰ ਆਪਣੇ ਆਪਣੇ ਐਮਐਲਏ ਸਾਹਮਣੇ ਪੈਣੇ ਨੇ। ਸੋ ਇਸ ਲਈ ਇਹ ਤਿਆਰੀ ਹੈ ਜੀ ਆਮ ਆਦਮੀ ਪਾਰਟੀ ਨੇ ਗੁਜਰਾਤ ਦੀ, ਤੇ ਕਾਂਗਰਸੀਆਂ ਨੇ ਪਹਾੜ ਚੜ੍ਹਨੇ ਸ਼ੁਰੂ ਕਰ ਦਿੱਤੇ ਨੇ ਕਿ ਸਾਨੂੰ ਆਪਣੇ ਆਪਣੇ ਐਮਐਲਏ ਲੁਕਾਉਣੇ ਪੈ ਸਕਦੇ ਆ ਜੀ। ਹੈਰਾਨੀ ਦੀ ਗੱਲ ਇਹ ਹੈ ਸ਼ਰਮਾ ਜੀ, ਪਹਿਲਾਂ ਤਾਂ ਜਿਹੜੇ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਦੀਆਂ ਗੱਲਾਂ ਸੁਣਦੇ ਰਹੇ, ਕਹਿੰਦੇ ਸਾਨੂੰ ਫੋਨ ਆਉਂਦੇ ਆ ਜੀ, ਸਾਨੂੰ ਫਲਾਂ ਪਰਚਾ ਕੇਸ ਦਰਜ ਕੋਈ ਨਹੀਂ ਕਰਾਇਆ ਸੀ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਬਿਲਕੁਲ। ਤੇ ਹੁਣ ਹਜੇ ਗੁਜਰਾਤ ਦੇ ਵਿੱਚ ਕੋਈ ਚੁਣਿਆ ਚੁਣਾਇਆ ਹੈ ਨੀ ਗਾ, ਜਿੱਤਣਾ ਕਿਹਨੇ ਹਾਰਨਾ ਕਿਹਨੇ ਕੋਈ ਪਤਾ ਨਹੀਂ। ਬੰਦ ਡਰ ਤਾਂ ਲੱਗਦਾ ਮਿਸ਼ਨ ਲੋਟਸ ਤੋਂ। ਹਾਂ, ਆਪਰੇਸ਼ਨ ਲੋਟਸ ਤੋਂ ਇੱਥੇ ਵੀ ਡਰੀ ਜਾਂਦੇ। ਇਹ ਇੱਕ ਗੱਲ ਹੈਗੀ ਸ਼ਰਮਾ ਜੀ, ਪਿਛਲੇ ਕਈ ਸਾਲਾਂ ਤੋਂ ਇਹ ਤਾਂ ਪ੍ਰਚਲਨ ਹੋ ਗਿਆ ਵੀ ਵਿਧਾਇਕ ਕਿਤੋਂ ਦੇ ਹੁੰਦੇ ਆ, MP ਰਾਜ ਸਭਾ ਦੇ ਕਿਤੋਂ ਦੇ ਹੁੰਦੇ ਆ, ਲਕੋਣੇ ਕਿਤੇ ਪੈਂਦੇ ਜਾ ਕੇ। ਸਹੀ ਗੱਲ ਆਪਾਂ ਦੇਖੇ ਨੇ।